ਕੈਲੀਫੋਰਨੀਆ ਦਾ ਇੱਕ ਡਿਪਟੀ ਸ਼ੈਰਿਫ 5,20,000 ਫੈਂਟਲਿਨ ਪਿਲਸ ਦੇ ਨਾਲ ਫੜਿਆ ਗਿਆ, ਜਿਹਦਾ ਲਿੰਕ ਕਾਰਟਲ ਦੇ ਨਾਲ ਹੈਗਾ ਆ। ਕਹਿੰਦੇ ਭਈ ਸਦਰਨ ਕੈਲੀਫੋਰਨੀਆ ਦੇ ਵਿੱਚ ਰਿਵਰਸਾਈਡ ਕਾਉਂਟੀ ਦੇ ਸ਼ੈਰਿਫ ਡਿਪਟੀ ਹੋਰਹੇ ਓਸਗੁਏਰਾ ਰੋਚਾ 25 ਸਾਲਾਂ ਦਾ, ਉਹਨੂੰ ਚਾਰਜ ਕੀਤਾ ਗਿਆ ਇੱਕ ਫੈਲਨੀ ਕਾਊਂਟ ਤੇ ਪੋਜੈਸਿੰਗ ਫੈਂਟਲਿਨ ਫॉर ਸੇਲ ਐਂਡ ਟਰਾਂਸਪੋਰਟਿੰਗ ਨੈਰਕੋਟਿਕਸ। ਤੇ ਇਸੇ ਤਰ੍ਹਾਂ ਕਹਿੰਦੇ ਭਈ 100 ਪਾਉਂਡ ਤੋਂ ਵੱਧ ਫੈਂਟਲਿਨ ਇੱਕ ਕਾਰ ਦੇ ਵਿੱਚ ਸੀ ਡਿਪਟੀ ਸ਼ੈਰਿਫ ਦੇ, ਤੇ ਜੋ ਇਸ ਨੂੰ ਟਰਾਂਸਫਰ ਕਰ ਰਿਹਾ ਸੀ, ਤੇ ਇਹਦਾ ਸਿੱਧਾ ਲਿੰਕ ਮੈਕਸੀਕਨ ਡਰੱਗ ਕਾਰਟੇਲ ਦੇ ਨਾਲ ਬਣਦਾ ਹੈਗਾ ਆ। ਸਤੰਬਰ 17 ਨੂੰ ਇਸ ਨੂੰ ਪੁੱਲ ਓਵਰ ਕਰਕੇ ਅਰੈਸਟ ਕੀਤਾ ਗਿਆ ਸੀ, ਤੇ 80 ਮੀਲ ਡਾਊਨਟਾਊਨ ਲਾਸ ਐਂਜਲਸ ਤੋਂ ਪਰਾਂ ਰਿਵਰਸਾਈਡ ਦੀ ਸ਼ੈਰਿਫ ਡਿਪਾਰਟਮੈਂਟ ਨੇ ਜੋ ਬੇਲ ਆ ਉਹ $5 ਮਿਲੀਅਨ ਦੀ ਰੱਖੀ ਹੈਗੀ ਆ ਉਹਦੇ ਅਰੈਸਟ ਤੋਂ ਬਾਅਦ, ਕਿਉਂਕਿ ਫਲਾਈਟ ਰਿਸਕ ਹੈਗਾ ਤੇ ਨਾਲ ਦੀ ਨਾਲ ਮੈਕਸੀਕਨ ਡਰੱਗ ਆਰਗੇਨਾਈਜੇਸ਼ਨ ਦੇ ਨਾਲ ਲਿੰਕ ਹੈਗਾ। ਰਿਵਰਸਾਈਡ ਕਾਉਂਟੀ ਡਿਸਟ੍ਰਿਕਟ ਅਟਾਰਨੀ ਆਫਿਸ ਨੇ ਕਿਹਾ ਵੀ ਜੋ ਜੱਜ ਆ ਉਸਨੇ ਕਿਹਾ ਵੀ ਬੇਲ ਜਿਹੜੀ ਹੈ ਇਹ ਜ਼ਿਆਦਾ ਰੱਖਣੀ ਚਾਹੀਦੀ ਹੈਗੀ ਆ, ਕਿਉਂਕਿ ਇਹ ਇੱਕ ਬਹੁਤ ਵੱਡਾ ਜਿਹੜਾ ਕ੍ਰਾਈਮ ਹੈ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਰਾਸ਼ਟਰਪਤੀ ਬਾਈਡਨ ਪਹਿਲੇ ਰਾਸ਼ਟਰਪਤੀ ਬਣੇ ਆ ਜਿਨ੍ਹਾਂ ਨੇ ਪਿਕਟ ਲਾਈਨ ਦੇ ਉੱਤੇ ਜਿਹੜੇ ਉਹ ਪਹੁੰਚੇ ਆ। ਯੂਨਾਈਟਿਡ ਆਟੋ ਵਰਕਰਸ ਮਿਸ਼ੀਗਨ ਦੇ ਵਿੱਚ ਜੋ ਸਟ੍ਰਾਈਕ ਕਰ ਰਹੇ ਆ ਉੱਥੇ ਉਹ ਪਹੁੰਚੇ। ਉਹਨਾਂ ਨੇ ਕਿਹਾ ਵੀ ਪਹਿਲੀ ਵਾਰੀ ਹੋਇਆ, ਕਹਿੰਦਾ ਐਜ਼ ਏ ਸੈਨੇਟਰ ਤਾਂ ਮੈਂ ਪਹਿਲਾਂ ਵੀ ਕਈ ਇੱਦਾਂ ਯੂਨੀਅਨਸ ਦੇ ਪ੍ਰੋਟੈਸਟ ਦੇ ਵਿੱਚ ਪਹੁੰਚਿਆ ਆ। ਉਹਨਾਂ ਨੇ ਉੱਥੇ ਬਿਆਨ ਦਿੱਤੇ, ਜਿਹੜਾ ਹੌਰਨ ਫੜ ਕੇ ਇੱਕ ਹਿਸਾਬ ਦੇ ਨਾਲ ਕਹਿੰਦੇ ਵੀ ਵਾਲ ਸਟਰੀਟ ਨੇ ਅਮਰੀਕਾ ਨੂੰ ਨਹੀਂ ਬਣਾਇਆ, ਮਿਡਲ ਕਲਾਸ ਨੇ ਜਿਹੜਾ ਉਹ ਬਣਾਇਆ ਆ, ਤੇ ਮਿਡਲ ਕਲਾਸ ਜਿਹੜੀ ਉਹ ਯੂਨੀਅਨਸ ਦੇ ਸਹਾਰੇ ਜਿਹੜੀ ਇੱਕ ਹਿਸਾਬ ਦੇ ਨਾਲ ਚੱਲ ਰਹੀ ਹੈਗੀ ਆ। ਸੋ ਇਹ ਹੁਣ ਇਸ ਪਾਸੇ ਜਿਹੜਾ ਉਹ ਚੱਲ ਰਿਹਾ। ਉਹਨਾਂ ਨੇ ਕਿਹਾ ਵੀ ਜਦੋਂ ਕੰਪਨੀਆਂ ਨੂੰ ਬੇਲ ਆਊਟ ਕੀਤਾ ਗਿਆ ਸੀ ਉਦੋਂ ਤੁਸੀਂ ਸਾਰਿਆਂ ਨੇ ਉਹਨਾਂ ਕੰਪਨੀਆਂ ਦਾ ਸਾਥ ਦਿੱਤਾ ਆ, ਤੇ ਹੁਣ ਜਦੋਂ ਉਹ ਸੋਹਣੇ ਡਾਲਰ ਕਮਾ ਰਹੇ ਆ ਤੇ ਉਹ ਮਨੀ ਜਿਹੜੀ ਤੁਹਾਡੇ ਨਾਲ ਸ਼ੇਅਰ ਕਰਨ ਨੂੰ ਬੇਸਿਕਲੀ ਰਾਜੀ ਨਹੀਂ ਹੈ, ਤੇ ਕਹਿੰਦੇ ਵੀ ਤੁਹਾਡੀ ਮਿਹਨਤ ਦੇ ਬਦਲੇ ਤੁਹਾਨੂੰ ਜ਼ਿਆਦਾ ਰਾਸ਼ੀ ਜਿਹੜੀ ਆ ਮਿਲਣੀ ਚਾਹੀਦੀ ਆ, ਸੈਲਰੀਜ਼ ਜਿਹੜੀਆਂ ਉਹ ਵੱਧ ਹੋਣੀਆਂ ਚਾਹੀਦੀਆਂ ਆ। ਸੋ ਮਿਸ਼ੀਗਨ, ਵਿਸਕੌਨਸਨ, ਪੈਂਸਿਲਵੇਨੀਆ, ਓਹਾਇਓ, ਇਹਨਾਂ ਸਾਰੇ ਥਾਵਾਂ ਦੇ ਉੱਤੇ ਇਹ ਬੈਟਲ ਗਰਾਊਂਡ ਸਟੇਟਸ ਮੰਨੀਆਂ ਜਾ ਰਹੀਆਂ ਆ ਆਉਂਦੀਆਂ 2024 ਦੀਆਂ ਇਲੈਕਸ਼ਨਸ ਆ ਉਹਨਾਂ ਦੇ ਲਈ ਵੀ। ਸੋ ਹੁਣ ਦੇਖੋ ਕੀ ਬਣਦਾ ਆ, ਪਰ ਬਾਈਡਨ ਹੁਣੀ ਪਹਿਲੀ ਵਾਰੀ ਜਿਹੜੇ ਕੋਈ ਸਿਟਿੰਗ ਪ੍ਰੈਜ਼ੀਡੈਂਟ ਆ ਉਹ ਪਿਕਟ ਲਾਈਨ ਦੇ ਉੱਤੇ ਦੇਖੇ ਗਏ ਯੂਨਾਈਟਿਡ ਆਟੋ ਵਰਕਰਸ ਦੀ ਇਸ ਸਟ੍ਰਾਈਕ ਤੇ। ਜੀ, ਅਗਲੀ ਖਬਰ ਵੱਲ ਚਲੀਏ ਤੇ ਕਹਿੰਦੇ 1 ਦਰਜਨ ਦੇ ਕਰੀਬ FBI ਏਜੰਟ ਇੱਕ ਜੋ ਨਵਾਂ ਫਾਰਮ ਹੈਗਾ ਆ ਉਹਦੇ ਵਿੱਚ ਫ੍ਰਿਜ਼ਨੋ ਏਰੀਏ 'ਚ ਹੋਲਸ ਕੱਢ ਰਹੇ ਹੈਗੇ ਆ। ਅੱਜ ਫੌਕਸ ਦੇ 26 ਕੈਮਰਾ ਨੇ ਇਹ ਫਾਈਂਡ ਆਊਟ ਕੀਤਾ ਵੀ ਸ਼ਵਲਸ ਦੇ ਨਾਲ ਬੈਕ ਹੋਲਸ ਤੇ ਡਿਗ ਹੋਲਸ ਕਰ ਰਹੇ ਸੀ। ਲਾ ਇਨਫੋਰਸਮੈਂਟ ਏਜੰਸੀਜ਼ ਕੋਈ ਉਹਨਾਂ ਦੇ ਨਾਲ ਇਨਵੋਲਵ ਨਹੀਂ ਸੀ। ਉਹਨਾਂ ਨੇ ਆਪਣਾ ਇੱਕ ਇਕੁਇਪਮੈਂਟ ਟੈਂਟ ਜੋ ਆ ਉਹ ਖੇਤ ਦੇ ਅੰਦਰ ਜਿਹੜਾ ਆ ਸੈਟਅਪ ਕੀਤਾ ਹੋਇਆ ਸੀ। ਇਹ ਹਜੇ ਤੱਕ ਨਹੀਂ ਪਤਾ ਚੱਲ ਸਕਿਆ ਵੀ ਇਹ ਕਿਉਂ ਕਰ ਰਹੇ ਆ, ਪਰ ਜਿੱਥੇ ਇਸ ਔਰਚਰਡ ਦੇ ਵਿੱਚ FBI ਦੇ ਏਜੰਟ ਲੱਗੇ ਹੋਏ ਹੈਗੇ ਆ ਉਹ ਰੂਰਲ ਵੈਸਟਰਨ ਫ੍ਰਿਜ਼ਨੋ ਕਾਉਂਟੀ, ਪੇਂਡੂ ਏਰੀਆ ਆ ਵੈਸਟਰਨ ਫ੍ਰਿਜ਼ਨੋ ਕਾਉਂਟੀ ਦਾ। ਜੀ, ਗਵਰਨਰ ਗੈਵਨ ਨਿਊਸਮ ਨੇ ਇੱਕ ਹੋਰ ਜਿਹੜਾ ਬਿੱਲ ਆ ਉਸ ਨੂੰ ਸਾਈਨ ਕਰ ਦਿੱਤਾ ਆ ਤੇ ਲਾ ਕਾਨੂੰਨ ਜਿਹੜਾ ਉਹ ਬਣਾ ਦਿੱਤਾ ਆ। ਇਸ ਬਿੱਲ ਦੇ ਤਹਿਤ ਅਸੈਂਬਲੀ ਬਿੱਲ 1078 ਦੇ ਤਹਿਤ ਜਿਹੜੇ ਸਕੂਲ ਬੋਰਡਸ ਆ ਉਹ ਹੁਣ ਉਹਨਾਂ ਕਿਤਾਬਾਂ ਨੂੰ ਜਾਂ ਇੰਸਟਰਕਸ਼ਨ ਮਟੀਰੀਅਲ ਜਾਂ ਕਰੀਕੁਲਾ ਜਿਨ੍ਹਾਂ ਦੇ ਉੱਤੇ ਇਨਕਲੂਸਿਵ ਜਾਂ ਡਾਈਵਰਸ ਲੇਬਲ ਕੀਤਾ ਆ ਉਹਨਾਂ ਨੂੰ ਬੈਨ ਨਹੀਂ ਕਰ ਸਕਣਗੇ। ਇਹੀ ਵਾਦ ਵਿਵਾਦ ਕਹਿ ਲਓ ਵੀ ਫਲੋਰੀਡਾ ਦੇ ਵਿੱਚ ਵੀ ਬਹੁਤ ਜ਼ਿਆਦਾ ਉੱਭਰਿਆ, ਜਿੱਥੇ ਕਿ ਕਿਤਾਬਾਂ ਬੈਨ ਜਿਹੜੀਆਂ ਉਹ ਕੀਤੀਆਂ ਜਾ ਰਹੀਆਂ ਸੀਗੀਆਂ। ਸੋ ਗਵਰਨਰ ਨਿਊਸਮ ਨੇ ਇਹ ਬਿੱਲ ਪਾਸ ਕਰਕੇ ਕਿਹਾ ਆ ਵੀ ਫ੍ਰੀ ਸਪੀਚ ਨੂੰ ਅਸੀਂ ਬੈਨ ਨਹੀਂ ਕਰਾਂਗੇ, ਸਮਾਲ ਬੁੱਕਸ ਨੂੰ ਜਿਹੜਾ ਉਹ ਬੈਨ ਨਹੀਂ ਕਰਾਂਗੇ, ਤੇ ਕਹਿੰਦੇ ਚਾਹੇ ਉਹ ਸਮਾਲ ਸਕੂਲ ਡਿਸਟ੍ਰਿਕਟਸ ਚਾਹੇ ਉਹ ਵੱਡੀਆਂ ਨੇ ਚਾਹੇ ਉਹ ਛੋਟੀਆਂ ਨੇ, ਇਸ ਤਰੀਕੇ ਦੇ ਨਾਲ ਅਸੀਂ ਬੈਨ ਨਹੀਂ ਕਰਾਂਗੇ। ਲਾਇਬ੍ਰੇਰੀਅਨਸ ਨੂੰ ਕ੍ਰਿਮੀਨਲਾਈਜ਼ ਨਹੀਂ ਕੀਤਾ ਜਾਊਗਾ। ਸੋ ਉਹਨਾਂ ਨੇ ਇਸ ਬਿੱਲ ਦੇ ਉੱਤੇ ਹੁਣ ਸਾਈਨ ਕਰ ਦਿੱਤੇ ਆ। ਕਿਤੇ ਨਾ ਕਿਤੇ ਇਹ ਵੀ ਜਿਹੜਾ ਬਿੱਲ ਕਹਿ ਸਕਦੇ ਆ ਜਿਹੜੇ LGBTQ ਜਾਂ ਰੇਸ਼ੀਅਲ ਡਾਈਵਰਸਿਟੀ ਨੂੰ ਪ੍ਰਮੋਟ ਕਰਨ ਵਾਲੀਆਂ ਬੁੱਕਸ ਦੇ ਉੱਤੇ ਬੈਨ ਕਰਨ ਨੂੰ ਲੈ ਕੇ ਹੀ ਉਸ ਤੇ ਉਲਟ ਲਿਆਂਦਾ ਗਿਆ ਸੀਗਾ।